ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਕੱਲ੍ਹ ਮੈਂ ਗੱਲ ਕਰ ਰਿਹਾ ਸਾਂ ਕਿ ਦੁਨੀਆ ਭਰ ਦੇ ਪੰਜਾਬੀਆਂ ਨੂੰ ਇੱਕ ਫੋਰਮ ਉੱਤੇ ਇਕੱਠਾ ਕਰਕੇ ਉਹਨਾਂ ਨਾਲ ਅਜਿਹੇ ਮੌਜ਼ੂਆਤ 'ਤੇ ਮੁਕਾਲਮੇ ਦੀ ਲੋੜ ਹੈ ਜਿਹੜੇ ਸਾਡੀ ਕੌਮ ਲਈ ਵੱਡਾ ਚੈਲੰਜ ਬਣੇ ਹੋਏ ਨੇ। ਖਾਸ ਤੌਰ 'ਤੇ ਸਾਡੀ ਬੋਲੀ ਦੇ ਲਹਿਜਿਆਂ ਨੂੰ ਸਰਾਇਕੀ ਜਾਂ ਕਿਸੇ ਹੋਰ ਬੋਲੀ ਦਾ ਨਾਂ ਦੇਣ ਵਾਲਾ ਮਾਫੀਆ ਮੁਸਲਸਲ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਬੋਲੀ ਨੂੰ ਤਕਸੀਮ ਕਰਕੇ ਇਸ ਮਗਰੋਂ ਸੂਬਾ ਵੀ ਵੰਡਿਆ ਜਾਏ। ਉਹ ਪੰਜਾਬ ਜਿਹੜਾ ਪਹਿਲਾਂ ਹੀ ਕਈ ਵਾਰੀ ਵੰਡਿਆ ਗਿਆ, ਕਤਲੋ ਗਾਰਤ ਅਤੇ ਇੱਕ ਪੂਰੀ ਨਸਲ ਨੂੰ ਬਰਬਾਦ ਕਰਕੇ ਨਫ਼ਰਤਾਂ ਦੀਆਂ ਲਕੀਰਾਂ ਖਿੱਚੀਆਂ ਗਈਆਂ, ਇੱਕ ਦੂਜੇ ਨੂੰ ਮਜ਼ਹਬ ਅਤੇ ਮਸਲਕ ਦੀ ਬੁਨਿਆਦ ਉੱਤੇ ਦੂਰ ਕਰਨ ਦੀਆਂ ਸਾਜ਼ਿਸ਼ਾਂ ਰਚਾਈਆਂ ਗਈਆਂ। ਇਸ ਧਰਤੀ ਨੂੰ ਇੱਕ ਵਾਰੀ ਫੇਰ ਵੰਡਣ ਦੀਆਂ ਸਾਜ਼ਿਸ਼ਾਂ ਉਹ ਮਾਫੀਆ ਕਰ ਰਿਹਾ ਹੈ ਜਿਹਨੂੰ ਕਦੀ ਵੀ ਪੰਜਾਬ ਦਾ ਵਜੂਦ ਬਰਦਾਸ਼ਤ ਨਹੀਂ ਰਿਹਾ। ਇਹ ਮਸਲਾ ਖਾਲੀ ਸੂਝਵਾਨਾਂ ਦਾ ਨਹੀਂ, ਇਹ ਮਸਲਾ ਇਸ ਧਰਤੀ ਉੱਤੇ ਵਸਣ ਵਾਲੇ ਹਰ ਉਸ ਬੰਦੇ ਦਾ ਹੈ ਜਿਹਦੀ ਜੁੜਤ ਦੇਸ਼ ਪੰਜਾਬ ਨਾਲ ਹੈ। ਪਿਛਲੇ ਦਿਨਾਂ ਵਿੱਚ ਜਿਹੜੀਆਂ ਕਾਨਫਰੰਸਾਂ ਲਾਹੌਰ 'ਚ ਹੋਈਆਂ, ਉਹਨਾਂ ਵਿੱਚ ਉਹ ਮੁੱਦੇ ਜ਼ੇਰੇ ਬਾਸ ਹੀ ਨਹੀਂ ਆਏ ਜਿਹੜੇ ਸਾਡੀ ਕੌਮ ਲਈ ਵੱਡਾ ਮਸਲਾ ਬਣੇ ਹੋਏ ਨੇ। ਮੈਂ ਕੱਲ੍ਹ ਵੀ ਗੁਜ਼ਾਰਿਸ਼ ਕੀਤੀ ਸੀ ਕਿ ਜੇਕਰ ਤੁਸੀਂ ਕਾਨਫਰੰਸ ਦਾ ਆਰ ਕਰਨਾ ਹੈ ਤਾਂ ਫਿਰ ਤੁਸੀਂ ਉਹਨਾਂ ਮਸਲਿਆਂ ਨੂੰ ਜ਼ਰੂਰ ਜ਼ੇਰੇ ਬਾਸ ਲਿਆਓ ਜਿਹੜੇ ਅਜੋਕੇ ਵੇਲੇ ਦੀ ਲੋੜ ਨੇ। ਜੇ ਧਰਤੀ ਸਲਾਮਤ ਰਹੇਗੀ ਅਤੇ ਰਹਿਤ ਦਾ ਵਜੂਦ ਵੀ ਰਹੇਗਾ। ਜੇ ਬੋਲੀ ਦਾ ਹਵਾਲਾ ਜ਼ਿੰਦਾ ਰਿਹਾ ਤਾਂ ਹੀ ਇਸ ਬੋਲੀ ਦਾ ਸਾਤਕ ਬਹਾਲੀ ਦੇਵੇਗਾ। ਜੇ ਪੰਜਾਬ ਅਤੇ ਪੰਜਾਬੀ ਦਾ ਵਜੂਦ ਖਤਰੇ 'ਚ ਹੋਵੇ ਅਤੇ ਤੁਸੀਂ ਇਹਨੂੰ ਮੌਜੂ ਬਣਾਉਣ ਦੀ ਥਾਵੇਂ ਨੱਚਣਾ ਟੱਪਣਾ ਸ਼ੁਰੂ ਕਰ ਦਿਓ ਤਾਂ ਫਿਰ ਬੇਲੀਓ ਇਹ ਕੋਈ ਚੰਗੀ ਗੱਲ ਨਹੀਂ ਜੀ। ਬਹਰਹਾਲ ਜੋ ਹੋਇਆ ਸੋ ਹੋਇਆ। ਹੁਣ ਲੋੜ ਇਸ ਗੱਲ ਦੀ ਹੈ ਕਿ ਅਸੀਂ ਉਸ ਮਕਸਦ ਦਾ ਲਗਾਂ ਵਧੀਏ ਜਿਹੜਾ ਸਾਨੂੰ ਉਡੀਕ ਰਿਹਾ ਹੈ। ਪੰਜਾਬੀ ਤਹਿਰੀਕ ਨੂੰ ਅਗਾਂਹ ਵਧਾਉਣ ਦੀ ਲੋੜ ਹੈ। ਇਸ ਤਹਿਰੀਕ ਰਾਹੀਂ ਉਹਨਾਂ ਬਦਬਖਤਾਂ ਦਾ ਰਾਹ ਢੱਕਣ ਦੀ ਲੋੜ ਹੈ ਜਿਹੜੇ ਪੰਜਾਬੀ ਬੋਲੀ ਦੇ ਜਨੂਬੀ ਲਹਿਜੇ ਨੂੰ ਸਰਾਇਕੀ ਦਾ ਨਾਮ ਦੇ ਕੇ ਇਹਦੀ ਵੰਡ ਕਰਨਾ ਚਾਹੁੰਦੇ ਨੇ। ਮੈਂ ਇਸ ਬਾਤ ਉੱਤੇ ਦਲੀਲਾਂ ਰਾਹੀਂ ਪੰਜਾਬ ਦਾ ਮੁਕੱਦਮਾ ਲੜ ਰਿਹਾ ਹਾਂ। ਮੈਂ ਹਰ ਮਾਮਲੇ ਉੱਤੇ ਪੰਜਾਬੀ ਦੁਸ਼ਮਣ ਨੂੰ ਨੱਥ ਪਾਈ ਹੈ, ਮੇਰੇ ਨਾਲ ਕੋਈ ਹੋਵੇ ਜਾਂ ਨਾ ਹੋਵੇ। ਮੈਂ ਇਕੱਲਾ ਹੀ ਇਹਨਾਂ ਲਈ ਬਥੇਰਾ ਹਾਂ। ਸੱਜਣੋ ਤੇ ਮਿੱਤਰੋ, ਇੱਕ ਵਾਰੀ ਫੇਰ ਸੂਬੇ ਵੰਡਣ ਦਾ ਰੌਲਾ ਪੈ ਰਿਹਾ ਹੈ। ਮੇਰੇ ਪੁਰਾਣੇ ਮਿਹਰਬਾਨ ਤੇ ਸੱਜਣ ਅਤੇ ਅੱਜ ਦੇ ਅਹਿਮ ਵਜ਼ੀਰ ਅਲੀਮ ਖਾਨ ਹੋਰਾਂ ਨੇ ਨਵਾਂ ਕੱਟਾ ਖੋਲ੍ਹ ਛੱਡਿਆ ਹੈ। ਉਹ ਪੰਜਾਬੀ ਨੇ, ਪੰਜਾਬ ਵਿੱਚ ਵਸਦੇ ਨੇ, ਪੰਜਾਬ ਨੇ ਉਹਨਾਂ ਨੂੰ ਹਮੇਸ਼ਾ ਮਹੱਬਤਾਂ ਦਿੱਤੀਆਂ ਨੇ, ਪਰ ਉਹ ਪੰਜਾਬ ਦੀ ਵੰਡ ਦੀ ਗੱਲ ਕਰਕੇ ਸਾਨੂੰ ਮਜਬੂਰ ਕਰ ਰਹੇ ਨੇ ਕਿ ਅਸੀਂ ਉਹਨਾਂ ਦੀ ਰਾਏ ਨੂੰ ਰੱਦ ਵੀ ਕਰੀਏ ਅਤੇ ਇਹ ਵੀ ਦੱਸੀਏ ਕਿ ਬੇਲੀਆ ਤੇਰੇ ਨਾਲ ਮੁਹੱਬਤ ਦਾ ਰਿਸ਼ਤਾ ਜ਼ਰੂਰ ਹੈ, ਤੇਰਾ ਫਲਸਫਾ ਵੀ ਆਪਣੀ ਥਾਵੇਂ ਕੋਈ ਨਾ ਕੋਈ ਦਲੀਲ ਰੱਖਦਾ ਹੋਵੇਗਾ, ਪਰ ਜੇਕਰ ਪੰਜਾਬ ਵੰਡਣ ਦੀ ਗੱਲ ਕਰੋਗੇ ਤਾਂ ਫਿਰ ਸਾਥੋਂ ਖੈਰ ਦੀ ਉਮੀਦ ਨਾ ਰੱਖਣਾ। ਅਲੀਮ ਖਾਨ ਹੋਰਾਂ ਨੇ ਸ਼ਾਇਦ ਇੱਕ ਜਵਾਬ ਪੇਸ਼ ਕੀਤਾ ਹੋਵੇ, ਪਰ ਬਿਲਾਵਲ ਨੇ ਲਾਹੌਰ ਵਿੱਚ ਬਹਿ ਕੇ ਜਿਹੜੀ ਗੱਲ ਕੀਤੀ ਉਹ ਅਲੀਮ ਖਾਨ ਦੀ ਤਜਵੀਜ਼ ਤੋਂ ਵੀ ਜ਼ਿਆਦਾ ਤਕਲੀਫ ਦੇਵੇ। ਮੈਨੂੰ ਪੀਪਲ ਪਾਰਟੀ ਦੀ ਮੌਜੂਦਾ ਕਿਆਦਤ ਕੋਲੋਂ ਕਦੀ ਵੀ ਖੈਰ ਦੀ ਉਮੀਦ ਨਹੀਂ ਰਹੀ। ਇਹ ਉਹ ਟੋਲਾ ਹੈ ਜਿਹਨੇ ਭੱਟੋ ਮਗਰੋਂ ਪੰਜਾਬ ਨਾਲ ਸਿਰਫ ਔਰ ਸਿਰਫ ਨਫ਼ਰਤ ਦਾ ਰਿਸ਼ਤਾ ਨਿਭਾਇਆ ਹੈ। ਇਹ ਨਫ਼ਰਤ ਜ਼ਹਿਰ ਬਣ ਕੇ ਬਿਲਾਵਲ ਦੀ ਜ਼ੁਬਾਨ ਦੇ ਵਿੱਚੋਂ ਬਾਹਰ ਆ ਰਹੀ ਹੈ। ਲਾਹੌਰ ਵਿੱਚ ਜਦ ਉਹਨਾਂ ਤੋਂ ਸੂਬੇ ਵੰਡਣ ਬਾਰੇ ਸਵਾਲ ਕੀਤਾ ਗਿਆ ਤਾਂ ਉਹਨੇ ਉਹ ਜਵਾਬ ਦਿੱਤਾ ਜਿਹੜਾ ਇਸ ਤੋਂ ਪਹਿਲਾਂ ਇਹਦਾ ਪਿਓ ਜ਼ਰਦਾਰੀ ਦਿੰਦਾ ਆਇਆ ਹੈ। ਮਤਲਬ ਨਵੇਂ ਸੂਬੇ ਬਣਾਉਣ ਦੀ ਗੱਲ ਜਦੋਂ ਵੀ ਛਿੜੇਗੀ ਤਾਂ ਸਿਰਫ ਪੰਜਾਬ ਵੰਡਿਆ ਜਾਏਗਾ। ਸਿੰਧ ਬਾਰੇ ਨਾ ਤਾਂ ਕੋਈ ਗੱਲ ਕਰੇ ਅਤੇ ਨਾ ਹੀ ਸਿੰਧ ਕਦੀ ਤਕਸੀਮ ਹੋ ਸਕਦਾ ਹੈ। ਬਿਲਾਵਲ ਨੇ ਗੱਲ ਪੰਜਾਬ ਦੇ ਦਿਲ ਲਾਹੌਰ 'ਚ ਬਹਿ ਕੇ ਕੀਤੀ ਅਤੇ ਆਪਣੀ ਮੁਖਾਸਮਤ ਦਾ ਮੁਕੰਮਲ ਇਜ਼ਹਾਰ ਕਰਦਿਆਂ ਆਖਿਆ ਕਿ ਪੰਜਾਬ ਅਸੈਂਬਲੀ ਨੇ ਇੱਕ ਕਰਾਰਦਾਦ ਮਨਜ਼ੂਰ ਕੀਤੀ ਹੋਈ ਹੈ ਜਿਹੜੀ ਪੰਜਾਬ ਨੂੰ ਵੰਡਣ ਦੀ ਗੱਲ ਕਰਦੀ ਹੈ, ਲਿਹਾਜ਼ਾ ਪੰਜਾਬ ਨੂੰ ਫੌਰੀ ਤੌਰ 'ਤੇ ਵੰਡਿਆ ਜਾਏ। ਸੂਬਿਆਂ ਦੀ ਵੰਡ ਦਾ ਫਲਸਫਾ, ਇਹਦੇ ਫਾਇਦੇ ਅਤੇ ਨੁਕਸਾਨ ਤਫਸੀਲੀ ਤੌਰ 'ਤੇ ਤੇਰੇ ਪਾਸ ਲਿਆਵਾਂਗੇ। ਸੂਬੇ ਬਣਾਉਣੇ ਕਿਉਂ ਜ਼ਰੂਰੀ ਨੇ, ਇਹਨਾਂ ਦੇ ਹੱਕ ਵਿੱਚ ਕੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਇਹਨਾਂ ਦਲੀਲਾਂ ਦਾ ਰੱਦ ਕੀ ਹੈ। ਇਹ ਬੜਾ ਤਫਸੀਲੀ ਮੌਜੂ ਹੈ ਜਿਹਨੂੰ ਮੈਂ ਅਗਲੇ ਵਿਰਾਗ ਵਿੱਚ ਜ਼ਰੂਰ ਛੋਵਾਂਗਾ, ਪਰ ਹੁਣ ਲਈ ਇਹ ਤਬਸਰਾ ਕਰਨਾ ਇੰਤਹਾਈ ਜ਼ਰੂਰੀ ਹੈ ਕਿ ਪੀਪਲ ਪਾਰਟੀ ਨੇ ਪੰਜਾਬ ਵਿੱਚੋਂ ਵੋਟਾਂ ਦੀ ਥਾਵੇਂ ਜੁੱਤੀਆਂ ਖਾ ਕੇ ਵੀ ਹਾਲੇ ਤੱਕ ਅਕਲ ਨਹੀਂ ਕੀਤੀ। ਫਿਰ ਹਿਸਾਬ ਲਾ ਲਵੋ ਕਿ ਆਇੰਦਾ ਇਹਨਾਂ ਨੂੰ ਸ਼ਾਇਦ ਕਦੀ ਵੀ ਮੱਤ ਨਹੀਂ ਆਉਣ ਲੱਗੀ। ਮੇਰੇ ਮਿੱਤਰ ਪਿਆਰੇ ਜਾਣਦੇ ਨੇ ਕਿ ਮੈਂ ਆਪਣਾ ਸਿਆਸੀ ਸਫ਼ਰ ਪੀਪਲ ਪਾਰਟੀ ਦੇ ਨਾਲ ਸ਼ੁਰੂ ਕੀਤਾ। ਬੇਨਜ਼ੀਰ ਨਾਲ ਮੁਲਾਕਾਤਾਂ ਰਹੀਆਂ, ਮੁਰਜ਼ਾ ਭੱਟੋ ਨਾਲ ਦੋਸਤੀ ਰਹੀ, ਪਰ ਮੈਂ ਪੀਪਲ ਪਾਰਟੀ ਨੂੰ ਉਸ ਦਿਨ ਖੁਦਾਹਫਜ਼ ਕਰਤਾ ਸੀ ਜਿਸ ਦਿਨ ਇਸ ਜਮਾਤ ਨੇ ਆਪਣੀ ਪਾਲਿਸੀ ਸਿੰਧ ਅਤੇ ਪੰਜਾਬ ਵਿੱਚ ਤਫਰੀਕ ਨੂੰ ਬਣਾ ਲਿਆ ਸੀ। ਮੈਂ ਅੱਜ ਵੀ ਸਮਝਦਾ ਹਾਂ ਕਿ ਜੇਕਰ ਪੀਪਲ ਪਾਰਟੀ ਪੰਜਾਬ ਵਿੱਚ ਆਪਣੇ ਸੂਝਵਾਨਾਂ ਅਤੇ ਸਿਆਸਤਦਾਨਾਂ ਦੀ ਗੱਲ ਸੁਣੇ
ਮੁਲਤਾਨ ਦੇ ਗਿਲਾਨੀਆਂ ਤੇ ਮਖਦੂਮਾਂ ਦੀ ਸਿਆਸਤ ਬਚਾਉਣ ਲਈ ਪੰਜਾਬ ਨਾਲ ਦੁਸ਼ਮਣੀ ਨਾ ਕਰੇ ਤਾਂ ਫਿਰ ਇੱਕ ਵਾਰੀ ਫਿਰ ਇਹ ਜਮਾਤ ਇਸ ਸੂਬੇ 'ਚ ਮਕਬੂਲ ਹੋ ਸਕਦੀ ਹੈ। ਜੇਕਰ ਬਲਾਵਲ ਜਾਂ ਲੀਡਰ ਲਾਹੌਰ ਵਿੱਚ ਖਲੋ ਕੇ ਆਖੇ ਕਿ ਸਿੰਧ ਨਹੀਂ ਵੰਡਿਆ ਜਾਏਗਾ ਪਰ ਪੰਜਾਬ ਦੀ ਵੰਡ ਜ਼ਿਆਦਾ ਜ਼ਰੂਰੀ ਹੈ ਤਾਂ ਫਿਰ ਬੇਲੀਓ ਬਲਾਵਲ ਨਾਲ ਕਿਸੇ ਕੀ ਪਿਆਰ ਕਰਨਾ ਹੈ। ਕੋਈ ਦੀ ਗੱਲ ਤੇ ਕੰਨ ਵੀ ਨਹੀਂ ਧਰੇਗਾ। ਪੰਜਾਬ ਨੂੰ ਵੰਡਣ ਦੀ ਗੱਲ ਕਰਨਾ ਇੱਕ ਅਜਿਹਾ ਫੈਸ਼ਨ ਬਣ ਗਿਆ ਹੈ ਜੇ ਤੋਂ ਕੋਈ ਵੀ ਸਿਆਸੀ ਜਮਾਤ ਬਚ ਨਹੀਂ ਸਕੀ। ਸਿਰਫ ਨਵਾਜ਼ ਲੀਗ ਹੀ ਇੱਕ ਅਜਿਹੀ ਸਿਆਸੀ ਕੁਵਤ ਹੈ ਜਿਹੜੀ ਸਮਝਦੀ ਹੈ ਕਿ ਪੰਜਾਬ ਦੀ ਵੰਡ ਕੀਤੇ ਬਗੈਰ ਵੀ ਲੁਕਾਈ ਦੀ ਸੇਵਾ ਮੁਮਕਿਨ ਹੈ। ਇਸ ਦਾ ਅਮਲੀ ਇਜ਼ਹਾਰ ਮਰੀਮ ਨਵਾਜ਼ ਹੋਰਾਂ ਕਰਕੇ ਵਿਖਾਇਆ ਹੈ ਔਰ ਇਹ ਸਾਬਤ ਕੀਤਾ ਹੈ ਕਿ ਜੇਕਰ ਸੂਬੇ ਦਾ ਹੁਕਮਰਾਨ ਇਮਾਨਦਾਰੀ ਨਾਲ ਕੰਮ ਕਰੇ, ਲੋਕਾਂ ਦੀ ਭਲਾਈ ਨੂੰ ਆਪਣੀ ਤਰਜੀਹਾਤ 'ਤੇ ਸ਼ਾਮਲ ਰੱਖੇ, ਫਿਰ ਸੂਬਾ ਜਿਹੜਾ ਵੱਡਾ ਮਰਜ਼ੀ ਹੋਵੇ ਕੋਈ ਫਰਕ ਨਹੀਂ ਪੈਂਦਾ। ਲੋਕ ਇਹ ਹਵਾਲਾ ਜ਼ਰੂਰ ਦਿੰਦੇ ਨੇ ਕਿ ਪੰਜਾਬ ਤੋਂ ਛੋਟੇ ਦਰਜਨਾਂ ਮੁਲਕ ਨੇ। ਉਹ ਇਹ ਵੀ ਆਖਦੇ ਨੇ ਕਿ ਘੱਟ ਆਬਾਦੀ ਅਤੇ ਘੱਟ ਰਕਬੇ ਨੂੰ ਸੰਭਾਲਣਾ ਜ਼ਿਆਦਾ ਆਸਾਨ ਹੈ, ਪਰ ਕੋਈ ਇਸ ਨਜ਼ਰੀਏ ਨੂੰ ਚੈਲੰਜ ਨਹੀਂ ਕਰ ਸਕਦਾ ਕਿ ਜੇਕਰ ਕਿਆਦਤ ਨਜ਼ਮੋ ਜ਼ਬਤ ਅਤੇ ਕਾਨੂੰਨ ਦੀ ਪਾਬੰਦੀ ਦਾ ਰਵੱਈਆ ਇਖਤਿਆਰ ਕਰ ਲਵੇ ਤਾਂ ਫਿਰ ਵੱਡੇ ਸੂਬੇ ਕੀ ਵਨ ਯੂਨਿਟ ਦਾ ਮਨਸੂਬਾ ਵੀ ਕਾਮਯਾਬ ਹੋ ਸਕਦਾ ਹੈ। ਲੋੜ ਸਿਰਫ ਇਸ ਗੱਲ ਦੀ ਹੈ ਕਿ ਸੂਬਾਈ ਕਿਆਦਤ ਇਖਤਿਆਰਾਤ ਹੇਠਲੀ ਸਤ੍ਹਾ 'ਤੇ ਮੁੰਤਕਿਲ ਕਰਨ ਦਾ ਹੌਸਲਾ ਰੱਖਦੀ ਹੋਵੇ। ਤਮਾਮ ਤਰ ਇਖਤਿਆਰਾਤ ਆਪਣੇ ਤੀਕਰ ਮਹਦੂਦ ਕਰਨਾ ਹੀ ਅਸਲ ਖਰਾਬੀ ਹੈ। ਮਰੀਮ ਨਵਾਜ਼ ਨੇ ਕਈ ਵਾਰੀ ਇਸ ਗੱਲ ਦਾ ਇਜ਼ਹਾਰ ਕੀਤਾ ਹੈ ਕਿ ਅਸੀਂ ਜ਼ਰੀਏ ਹੁਕੂਮਤ ਨੂੰ ਮਜ਼ਬੂਤ ਬਣਾ ਕੇ ਉਹਨੂੰ ਮੁਕੰਮਲ ਇਖਤਿਆਰ ਦੇਵਾਂਗੇ ਕਿ ਉਹ ਆਪਣੇ ਵਸਾਇਲ ਦੇ ਨਾਲ ਆਪਣੇ ਇਲਾਕੇ ਨੂੰ ਤਰੱਕੀ ਦੇ ਸਕਣ। ਇਸ ਹਿੱਸੇ 'ਚ ਕੰਮ ਵੀ ਜਾਰੀ ਹੈ ਅਤੇ ਮੇਰੀ ਮਾਲੂਮਾਤ ਮੁਜਬ ਬਹੁਤ ਜਲਦ ਮਰੀਮ ਨਵਾਜ਼ ਇੱਕ ਅਜਿਹਾ ਮਾਡਲ ਮੁਤਾਰਫ ਕਰਵਾ ਰਹੀਆਂ ਨੇ ਜਿਹੜੇ ਸੂਬੇ ਦੀ ਤਰੱਕੀ ਨੂੰ ਨਵੀਆਂ ਮੰਜ਼ਿਲਾਂ ਤੱਕ ਲੈ ਕੇ ਜਾਏਗਾ। ਮੈਂ ਸਮਝਦਾ ਹਾਂ ਕਿ ਜੇਕਰ ਸਾਡੀਆਂ ਸਰਕਾਰਾਂ ਇਖਤਿਆਰਾਤ ਨੂੰ ਤਕਸੀਮ ਕਰਨ ਦੀ ਸੋਚ ਅਪਣਾ ਲੈਣ ਫਿਰ ਯਕੀਨੀ ਤੌਰ 'ਤੇ ਮਸਲੇ ਵੀ ਹੱਲ ਹੋਣਗੇ ਅਤੇ ਲੋਕਾਂ ਨੂੰ ਅਦਮ ਤਹਫ਼ੁਜ਼ ਦਾ ਅਹਿਸਾਸ ਵੀ ਨਹੀਂ ਸਤਾਏਗਾ। ਛੋਟੇ ਛੋਟੇ ਯੂਨਿਟ ਸੂਬੇ ਵਿੱਚ ਵੀ ਬਣਾਏ ਜਾ ਸਕਦੇ ਨੇ। ਇਹ ਵੀ ਮੁਮਕਿਨ ਹੈ ਕਿ ਸੂਬੇ ਦੀ ਕਿਆਦਤ ਇਹਨਾਂ ਛੋਟੇ ਇੰਤਜ਼ਾਮੀ ਯੂਨਿਟਸ ਜਿਹੜੇ ਦੁਨੀਆ ਭਰ ਵਿੱਚ ਤਰੱਕੀ ਦਾ ਹਵਾਲਾ ਬਣਦੇ ਨੇ ਉਹਦੀ ਨਿਗਰਾਨੀ ਕਰੇ ਅਤੇ ਆਪਣੀਆਂ ਪਾਲਿਸੀਆਂ ਮੁਤਾਬਕ ਉਹਨੂੰ ਤਰੱਕੀ ਦਾ ਰੋਡ ਮੈਪ ਦੇਵੇ। ਮਸਲੇ ਹੱਲ ਕਰਨਾ ਚਾਹੀਏ ਅਤੇ ਕੋਈ ਵਜ੍ਹਾ ਨਹੀਂ ਇਹ ਹੱਲ ਨਾ ਹੋਣ। ਬਸ ਲੋੜ ਇਸ ਗੱਲ ਦੀ ਹੈ ਕਿ ਆਪਣੇ ਸਿਆਸੀ ਮਫਾਦਾਂ ਨੂੰ ਇੱਕ ਪਾਸੇ ਰੱਖ ਕੇ ਫੈਸਲੇ ਕਰੀਏ। ਪੰਜਾਬ ਅਤੇ ਸਿੰਧ ਨੂੰ ਇੱਕ ਬਰਾਬਰ ਅਹਿਮੀਅਤ ਦਈਏ। ਬੇਲੀਓ ਜੇ ਸਿੰਧ ਦੀ ਵੰਡ ਨਹੀਂ ਹੋ ਸਕਦੀ ਫਿਰ ਪੰਜਾਬ ਦੀ ਵੰਡ ਕਰਨ ਵਾਲਾ ਕਿਸੇ ਮਾਂ ਨੇ ਜੰਮਿਆ ਹੀ ਨਹੀਂ। ਲਿਹਾਜ਼ਾ ਇਹ ਗੱਲ ਜ਼ਿਹਨ ਨੂੰ ਕੱਢ ਦਿਓ ਕਿ ਤੁਸੀਂ ਪੰਜਾਬ ਵੰਡ ਕੇ ਦੂਜੇ ਸੂਬਿਆਂ ਬਾਰੇ ਗੱਲ ਨਹੀਂ ਕਰੋਗੇ। ਅਸੀਂ ਪੰਜਾਬ ਦੀ ਧਰਤੀ ਬਿਲਕੁਲ ਵੰਡਣ ਨਹੀਂ ਦੇਣੀ। ਹਰ ਕੌਮ ਪਰਸਤ ਪੰਜਾਬੀ ਇਹਦੀ ਮੁਖਾਲਫਤ ਕਰੇਗਾ ਅਤੇ ਆਪਣੀ ਅੱਖਾਂ ਦੀ ਜੰਗ ਲਈ ਹਰ ਮੁਹਾਜ਼ 'ਤੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਹੋਇਆਂ ਆਵਾਜ਼ ਵੀ ਚੁੱਕੇਗਾ। ਇਸ ਸਵਾਲ ਨਾਲ ਕੱਲ੍ਹ ਤਫਸੀਲੀ ਗੱਲ ਕਰਾਂਗਾ। ਅੱਜ ਲਈ ਇੰਨਾ ਹੀ। ਇਜਾਜ਼ਤ ਦਿਓ। ਰੱਬ ਰੱਖਾ।